चकला 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 विखा ओए फैंसी चीज माशाअल्लाह माशाअल्लाह आज ਉਹਨਾਂ ਦੇ ਕੁੱਕੜ ਵਰਗਾ ਹੀ ਆ है ना ध्यान ਆ ਪੈਰਾਂ ਦੇ ਵਾਲ ਚੈੱਕ ਕਰ ਪੱਟਿਆ ਪੈ ਪੱਟਦੇ ਐ ਤੁਰੇ ਗਏ ਅਸੀਂ ਤੇ ਜਿੱਦਾਂ ਜਿੱਦਾਂ ਪੈ ਪੱਟਦੇ ਪਏ ਅਸੀਂ ਐ ਸਮਝ ਲਓ ਵੀ ਉਦਾਂ ਮੇਰਾ ਦਿਲ ਬਾਹਰ ਹੁੰਦਾ ਪਿਆ ਸੀ। ਐਮਨੇ ਦੇ ਮਾਮੇ ਨੇ ਭਰੀਆਂ ਰੇੜੀਆਂ ਮੈਂ ਤੇ ਆਮਰੀ ਨੇ ਲਿਆ ਕੇ ਵਿੱਚ ਸਿੱਟੀਆਂ ਤਕਰੀਬਨ 80 ਰੇੜੀਆਂ ਤਾਈ ਤੇ ਅਸੀਂ ਗਿਣੀਆਂ ਆਪ ਬਕਲਮ ਖੁਦ। ਮਾਮਾ ਲਿਆ ਫਿਰ ਆ ਜਿਹੜਾ ਉਤਲਾ ਕਚਰਾ ਜਾਂ ਨਾ ਸਿੱਟੀ ਆ ਮਾਮਾ ਸਾਰਾ ਉੱਥੇ ਨੁੱਕਰ ਚ ਨਾ ਥੋੜਾ ਇੱਧਰ ਵੀ ਖਿਲਾਰ ਕੇ ਸਿੱਟੋ। ਇੱਕ ਤਾਂ ਇਹਨੂੰ ਵੜਨ ਨਹੀਂ ਵਿੱਚ ਦਿੰਦੇ ਆ ਵਿਚਾਰਾ ਕੱਲਾ ਵਾ ਤੇ ਆਹ ਜਿਹੜੀਆਂ ਆਪਦੇ ਜਣੇ ਨਾ ਦੋਵੇਂ ਤਿੰਨੇ ਜਣੀਆਂ ਇਹ ਆਪ ਮੈਡਮਾਂ ਬਣੀਆਂ ਵਾ ਤੇ ਆਹ ਵਿਚਾਰਾ ਬਾਹਰ ਦਾ ਬਾਹਰ ਹੀ। ਆਓ ਭਾਜੀ ਇੱਧਰ ਬਣਾ ਵੈਸੇ ਤਾਂ ਇੱਕ ਵਾਰੀ ਉਦਾਂ ਹੀ ਪੁੱਛਤਾ ਵਾ। ਅਨਾਰ ਦਾ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਵੀ ਇਹਦਾ ਆਪਾਂ ਕੀ ਕਰਨਾ ਉਹ ਤੁਸੀਂ ਲਾਜ਼ਮੀ ਦੱਸੋ ਵੀ ਯਾਰ ਇਹਨੂੰ ਹੁਣ ਪੱਟ ਕੇ ਕਿੱਥੇ ਲਾਈਏ। अस्सलाम वालेकुम जी की हाल चाल आ उम्मीद करते हैं वधिया होवोगे। वेलकम है जी तुहाडे अपने डेरे वाले दे व्लॉग च ते अज दा व्लॉग करते हैं स्टार्ट ते दिखाने तुहानूं अपनी रूटीन कि अपना दिन किहो जिहा गुजरदा ते आपां की करदे हैं। व्लॉग देखियो पूरा इंशाल्लाह तुहानूं अच्छा लगूगा तुहानूं आऊगा मज़ा। चांद नूं बंद दित्ता अज अंदर टाइम नाल ही क्योंकि धुप्प बड़ी कहर जी दी लगदी पई है ते ज़ाहरी गल आबू कहंदे आ भी जिहड़े जानवर नूं मतलब जल्दी कह लो भी धुप्प नहीं बर्दाश्त करदा ओनूं फौरन अंदर बन्निया जावे। ਇਹ ਅਬੂ ਦੇ ਅਮਲ ਦੇ ਉੱਤੇ ਇਹਨੂੰ ਫੌਰਨ ਅੰਦਰ ਬੰਨ ਲਿਆ। ਪੱਠੇ ਵਗੈਰਾ ਹਲੇ ਤੇ ਜਿਹੜੇ ਆ ਵੱਡੇ ਨਹੀਂਗੇ ਕਿਉਂਕਿ ਪੱਠੇ ਆਮਰੀ ਗਿਆ ਹੋਇਆ ਵਾ ਵੱਢਣ। ਇੱਧਰ ਮਾਸ਼ਾਅੱਲਾ ਗਾਵਾਂ ਬੈਠੀਆਂ ਵਾ ਇੰਤਜ਼ਾਰ 'ਚ ਪੱਠਿਆਂ ਦੇ ਪੱਠੇ ਹਲੇ ਆ ਰਹੇ ਆ ਤੇ ਇੱਧਰ ਪਾਣੀ ਵੀ ਚਲਾਤਾ ਬਿਲਕੁਲ ਹੌਦੀ ਵੇਲੀ ਆ। ਦਿਹਾੜੀ ਦੇ ਵਿੱਚ ਐਂ ਕਹਿ ਲਓ ਵੀ 2 ਤੋਂ 3 ਦਫਾ ਇਹਨੂੰ ਭਰੀਦਾ ਵਾ ਕਿਉਂਕਿ ਗਰਮੀ ਜਿੰਨੀ ਆ ਮਾਲ ਪਾਣੀ ਬੜਾ ਜ਼ਿਆਦਾ ਪੀਂਦਾ ਵਾ। ਵੱਡੀਆਂ ਬੱਤਖਾਂ ਜਿਹੜੀਆਂ ਵਾ ਛੜੀਆਂ ਹੋਈਆਂ ਵਾ। ਇੱਕ ਖੁਸ਼ਖਬਰੀ ਵੀ ਅੱਜ ਦੇ ਵਲੌਗ ਦੇ ਵਿੱਚ 2-4 ਗੱਲਾਂ ਹੋਰ ਵੀ ਆ ਕਿ ਵੀ ਰਾਤੀ ਸਾਡੇ ਨਾਲ ਕਿਹੜੀ ਹੋਈ ਆ ਉਹ ਵੀ ਅਸੀਂ ਤੁਹਾਨੂੰ ਦੱਸਦੇ ਆ। ਮਿਰਜ਼ਾ ਆ ਗਿਆ ਵਾ ਘਰੇ ਉਹ ਵੀ ਜਾ ਕੇ ਵਿਖਾਉਂਦੇ ਆ। ਅੱਜ ਕੰਮ ਵਾਹਵਾ ਜ਼ਿਆਦੇ ਆ ਤੇ ਗੱਲਾਂ ਵੀ ਵਾਹਵਾ ਜ਼ਿਆਦੀਆਂ। ਤੁਸੀਂ ਕਹੋਗੇ ਵੀ ਹੋਈ ਕਿਹੜੀ ਤੁਹਾਡੇ ਨਾਲ। ਇਹਨਾਂ ਨੂੰ ਛੱਡ ਦਈਏ ਪਹਿਲਾਂ ਟਾਈਮੋ ਟਾਈਮ। ਆ ਜਾਓ ਵੀ ਬਾਹਰ ਧੋਪੋ। ਆ ਵੱਡੀ ਤੋਪ ਆ ਬਤਖਾ ਇਹ ਵੱਡੀ ਤੋਪ ਹੀ ਹੋਈ। ਚਲੋ ਲਕੋ ਲੈਂਦੇ ਆਂਡੇ ਇਹਨਾਂ ਨੂੰ ਕੱਢ ਦੇ ਬਾਹਰ। ਕੱਢ ਦੇ ਇਹਨਾਂ ਦਾ ਕੀ ਵੇਖਣਾ ਵਾ ਬਸ ਠੀਕ ਆ। ਉਹ ਵੀ ਛੱਡ ਦੇ। ਆ ਕੱਲ ਅਸੀਂ ਨਾ ਆਪਦੇ ਇਹਨੇ ਖਾਲੀ ਕਰ ਲਿਆ ਲੇਕਿਨ ਉਸ ਤੋਂ ਬਾਅਦ ਇਹਨੂੰ ਭਰਿਆ ਨਹੀਂ। ਥੋੜਾ ਜਿਹਾ ਪਾਣੀ ਚਲਾਇਆ ਉਸ ਤੋਂ ਬਾਅਦ ਹਨੇਰੀ ਆ ਗਈ ਇਸ ਕਰਕੇ ਫਿਰ ਪਲੇਟਾਂ ਆਪਣੀਆਂ ਹੋਈਆਂ ਬੰਦ ਤੇ ਇਹਨੂੰ ਅੱਜ ਇਨਸ਼ਾਅੱਲਾ ਨਾ ਸਾਫ਼ ਕਰਕੇ ਸਰ ਇਹਦੇ ਵਿੱਚੋਂ ਆ ਕੱਢ ਦਈਏ ਨਾ। ਕਾਫੀ ਜ਼ਿਆਦਾ ਗੰਦਾ ਵੇ ਇੰਨੇ ਕੁ ਪਾਣੀ ਦੇ ਵਿੱਚ ਹੀ ਵੜ ਗਈਆਂ ਸੀ। ਤੁਸੀਂ ਭੱਜੀਆਂ ਹੋਣੀਆਂ ਇੱਥੇ ਕੁਛ ਨਹੀਂ ਹੈਗਾ। ਸੈਮ ਇੰਤਜ਼ਾਰ ਕਰ ਰਿਹਾ ਤੋਪ ਦਾ ਵੀ ਕਿਹੜੇ ਵੇਲੇ ਬਾਹਰ ਹੁੰਦੀ ਹੈ। ਆ ਵੇਖ ਕੱਲ ਇੰਨੇ ਕੀ ਪਾਣੀ ਦੇ ਵਿੱਚ ਹੀ ਵੜ ਗਈਆਂ ਇਹ ਤੇ ਫਿਰ ਜ਼ਾਹਰੀ ਗੱਲ ਆ ਖਰਾਬ ਹੀ ਹੋਣਾ ਸੀ ਮਾਮਲਾ। ਸਾਫ਼ ਕੀਤਾ ਸੀ ਸੋਹਣਾ ਬੜਾ ਲੇਕਿਨ ਉਸ ਤੋਂ ਬਾਅਦ ਫਿਰ ਵਿੱਚ ਵੜ ਗਈਆਂ। ਚਲੋ ਖੈਰ ਹਨੇਰੀ ਵੀ ਆਈ ਸੀ ਨਾ ਤਾਂ ਕਰਕੇ। ਉਹ ਬੰਦ ਕਰ ਦੇ ਬਤਖ ਨੂੰ ਕੱਢ ਕੇ ਬਾਹਰ ਫਿਰ ਬੰਦ ਕਰੀ ਠੀਕ ਆ। ਲੋ ਵੇ ਮੁੰਡਿਓ ਆ ਜਾਓ ਬਾਹਰ। ਕਿੱਧਰ ਗਏ ਆ ਸਾਹਮਣੇ ਹੀ ਆ ਜਾਓ ਆ ਜਾਓ ਆ ਜਾਓ ਆ ਜਾਓ। ਲੋ ਜੀ ਜੱਟੂ ਸਾਹਿਬ ਤੁਹਾਨੂੰ ਬਹੁਤ ਬਹੁਤ ਜ਼ਿਆਦੀਆਂ ਮੁਬਾਰਕਾਂ ਹੈ। ਮੁਰਗੀ ਦੇ ਬੱਚੇ ਨਿਕਲੇ ਆਏ। ਹਾਂ ਲੋ ਜੀ ਮਾਸ਼ਾਅੱਲਾ ਇੱਧਰ ਖੁਸ਼ਖਬਰੀ ਆ ਗਈ ਆ ਵੀ ਕੁਕੜੀ ਨੇ ਕੱਢ ਲੈ ਬੱਚੇ। ਧਿਆਨ ਨਾਲ ਮਾਰਦੀ ਵੀ ਆ। ਚਕਲਾ 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 ਵਿਖਾ ਓਏ ਫੈਂਸੀ ਚੀਜ਼ ਮਾਸ਼ਾਅੱਲਾ ਮਾਸ਼ਾਅੱਲਾ। ਅੱਜ ਉਹਨਾਂ ਦੇ ਕੁੱਕੜ ਵਰਗਾ ਹੀ ਆ ਹਨਾ। ਧਿਆਨ ਆ ਪੈਰਾਂ ਦੇ ਵਾਲ ਚੈੱਕ ਕਰ ਹਨਾ ਹੁਣੇ ਹੀ। ਉਹ ਵੇਖ ਵਾਹ 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 ਅਲਹਮਦੁਲਿਲਾ ਜੀ। ਲੋ ਜੀ ਕੁਕੜੀ ਦੁਬਾਰਾ ਬਿਠਾਤੀ ਆ। ਸਾਇਮ ਨੇ ਬੱਚਾ ਦਿੱਤਾ ਕੱਢ ਦਿੱਤਾ ਆਡੇ ਚੋਂ ਬਾਹਰ। ਅੱਛਾ ਚਲੋ ਅੱਲਾ ਖੈਰ ਕਰੇ। ਹੁਣ ਕੁਕੜੀ ਬਹਿ ਕੇ ਕਹਿੰਦਾ ਉੱਪਰ ਦੇ ਲਵੇ ਸੇਕਾ। ਚਲੋ ਲੋ ਜੀ ਅੱਜ ਕੱਢ ਲਓ 21 ਦਿਨ ਪੂਰੇ ਹੋਏ ਅੱਜ। 21 ਦਿਨ ਅੱਜ ਹੋ ਗਏ ਇਹਨੂੰ ਵੀ ਪੂਰੇ ਅੱਲਾ ਖੈਰ ਕਰੇਗਾ। ਮਿਠਾਈ ਬੱਤਖਾਂ ਕਿੱਦਣ ਬਿਠਾਈਆਂ ਸੀ? ਬਤਖਾ ਤੋਂ 2 ਦਿਨ ਪਹਿਲਾਂ। ਅੱਛਾ ਮਤਲਬ ਉਹਨਾਂ ਨੂੰ 23 ਦਿਨ ਹੋ ਗਏ ਬੱਤਖਾਂ ਨੂੰ। ਉਹਨਾਂ ਨੂੰ ਹਜੇ 8 ਦਿਨ ਰਹਿੰਦੇ ਹਫਤਾ। ਖੁਸ਼ਖਬਰੀਆਂ ਬਣਾ ਲਈਆਂ। ਖੁਸ਼ਖਬਰੀਆਂ ਹੋਣ ਵਾਲੀਆਂ ਹੈ ਬਾਕੀ ਅੱਲਾ ਖੈਰ। ਯਾਰ ਉਹ ਬੱਚਾ ਬੜਾ ਪਿਆਰਾ ਨਿਕਲਿਆ ਹੈ ਨਾ ਗ੍ਰੇਜ ਆ ਜਿਹੜਾ ਵਾ ਦੂਜਾ ਫੈਂਸੀ ਉਹ ਗ੍ਰੇ ਉਹਨਾਂ ਦਾ ਹੈ ਕੁੱਕੜ ਬਹੁਤ ਸੋਹਣਾ। ਅੱਛਾ ਇੰਨੀ ਕੁਕੜੀ ਆ ਤਾਂ ਇੰਨੇ ਹੀ ਕੁੱਕੜ ਅੱਛਾ ਤੇ ਇਹਨਾਂ ਨੇ ਵਾਲ ਹੋਣਾ। ਲੋ ਜੀ ਮਾਸ਼ਾਅੱਲਾ ਤਾਂ ਨਿਕਲਿਆ ਕੰਮ ਵਧੀਆ ਹੋ ਗਿਆ ਨਾ ਜੱਟੂ ਅੱਜ। ਚਲੋ ਬਈ ਮਾਮਾ ਜੀ ਮਾਮਾ ਜੀ ਕੀ ਹਾਲ ਆ ਵਾਲੋਂ। ਲੋ ਜੀ ਅੱਜ ਫਰਾਈਡੇ ਆ ਦਿਨ ਅੱਜ ਹੈਗਾ ਜੁਮੇ ਦਾ ਤੇ ਅੱਜ ਛੁੱਟੀ ਹੁੰਦੀ ਸਾਰਿਆਂ ਮਿਸਤਰੀਆਂ ਮਜ਼ਦੂਰਾਂ ਨੂੰ ਪਰ ਮਿਸਤਰੀਆਂ ਮਜ਼ਦੂਰਾਂ ਨੂੰ ਹੁੰਦੀ ਆ ਮਾਮੇ ਨੂੰ ਨਹੀਂ ਹੁੰਦੀ ਹੈ।
ਮਾਮੇ ਨੂੰ ਛੁੱਟੀ ਨਹੀਂ ਹੁੰਦੀ। ਲਓ ਜੀ ਮਾਸ਼ਾਅੱਲਾ ਮਾਮਾ ਜੀ ਆ ਗਏ। ਮਾਮਾ ਜੀ ਆਉਂਦੇ ਨੀਂਦ ਨੂੰ ਸ਼ੁਰੂ ਹੋ ਗਏ ਆ। ਲਓ ਜੀ ਮਾਮੇ ਦੇ ਨਾਲ ਅੱਜ ਕੰਮ ਕਰਾਵਾਂਗੇ ਆਪਾਂ ਆਪ ਬਕਲਮ ਖੁਦ। ਤੇ ਰਾਤ ਦੀ ਅਪਡੇਟ ਸੁਣ ਲਓ। ਰਾਤ ਦੀ ਮਾਮਾ ਤੂੰ ਦੱਸੇਗਾ ਕਿ ਮੈਂ ਦੱਸਾਂ? ਮੈਂ ਦੱਸਾਂ। ਲਓ ਜੀ ਤੁਹਾਨੂੰ ਪਤਾ ਸੀ ਕਿ ਕੱਲ ਦੇ ਵਲੌਗ 'ਚ ਜਿਹਨੇ ਦੇਖਿਆ ਕਿ ਵਾਸ਼ਰੂਮ ਜਿਹੜਾ ਵਾ ਉਹ ਇਸ ਜਗ੍ਹਾ ਤੇ ਸੀ। ਠੀਕ ਆ, ਵਾਸ਼ਰੂਮ ਪੁਰਾਣਾ ਜਿਹੜਾ ਤੂੰ 15-20 ਸਾਲ ਪੁਰਾਣਾ ਆਪਾਂ ਪੱਟਿਆ, ਆ ਨੀਆਂ ਉਹਦੀਆਂ ਨਿਕਲਦੀਆਂ ਪਈਆਂ ਵਾ। ਤੇ ਅਸੀਂ ਜਦੋਂ ਵਾਸ਼ਰੂਮ ਪੱਟਿਆ ਨਾ ਆਹ ਨਿਕਲਿਆ ਆ ਵਿੱਚੋਂ ਇੱਥੋਂ ਪੈਪ। ਤੇ ਜਦੋਂ ਪੈਪ ਅਸੀਂ ਪੱਟਿਆ, ਪੈਪ ਪੱਟਦੇ ਐਂ ਤੁਰੇ ਗਏ ਅਸੀਂ। ਤੇ ਜਿੱਦਾਂ ਪੈਪ ਪੱਟਦੇ ਪਏ ਅਸੀਂ ਐਂ ਸਮਝ ਲਓ ਵੀ ਉਦਾਂ ਮੇਰਾ ਦਿਲ ਬਾਹਰ ਹੁੰਦਾ ਪਿਆ ਸੀ। ਕਿਉਂਕਿ ਜੱਟੂ ਨੇ ਕਿਹਾ, ਅੱਬੂ ਕਹਿੰਦਾ ਸੀ ਵੀ ਖੂਹੀ ਪੁਰਾਣੀ ਇਸ ਪਾਸੇ ਹੈਗੀ ਸੀ, ਵੀ ਇਸ ਪਾਸੇ ਕਹਿੰਦਾ ਖੂਹੀ ਸੀ ਪੁਰਾਣੀ। ਤੇ ਮੇਰੀ ਜਾਨ ਤੇ ਬਣ ਗਈ ਵੀ ਅੱਲਾ ਨਾ ਕਰੇ ਅਗਰ ਖੂਹੀ ਸੁੱਕੀ ਨਾ ਹੋਈ ਤੇ ਫਿਰ, ਕਿਉਂਕਿ ਪਤਾ ਹੀ ਨਹੀਂ ਸੀ, ਯਾਦ ਹੀ ਨਹੀਂ ਸੀ ਉਸ ਚੀਜ਼ ਦਾ, ਦਿਮਾਗ 'ਚ ਹੀ ਨਹੀਂ ਸੀ ਹੈਗਾ। ਤੇ ਨਹੀਂ ਤੇ ਆਪਾਂ ਡੈਫੀਨੇਟਲੀ ਉਹ ਚੀਜ਼ ਪਹਿਲਾਂ ਕਰ ਲੈਣੀ ਸੀ। ਮੈਨੂੰ ਹੁਣ ਡਰ ਇਹ ਸੀ ਵੀ ਯਾਰ ਜਿੱਦਾਂ ਪੈਪ ਨਾ ਸਿੱਧਾ ਨਹੀਂ ਆਇਆ ਗਿਆ, ਪੈਪ ਆਇਆ ਉਰੇ ਨੂੰ, ਤੇ ਮੈਨੂੰ ਡਰ ਸੀ ਵੀ ਖੂਹੀ ਕਿੱਥੋਂ ਨਿਕਲੇਗੀ। ਲੇਕਿਨ ਸ਼ੁਕਰ ਰੱਬ ਦਾ, ਖੂਹੀ ਨਿਕਲੀ ਜਾ ਕੇ ਇੱਥੋਂ ਇਸ ਜਗ੍ਹਾ ਤੋਂ। ਡਾਟ ਪੱਟਿਆ, ਡਾਟ ਨਿਕਲ ਆਇਆ, ਫਿਰ ਡਾਟ ਪੱਟਿਆ, ਡਾਟ ਪੱਟ ਕੇ ਜਦੋਂ ਚੈੱਕ ਕੀਤਾ ਇੱਥੋਂ ਖੂਹੀ ਕਿੰਨੀ ਨਿਕਲੀ? 25 ਫੁੱਟ ਦੀ ਖੂਹੀ ਸੁੱਕੀ ਹੋਈ ਨਿਕਲੀ। ਤੇ ਜਾਨ ਤੇ ਬਣ ਗਈ ਵੀ ਕੀ ਕਰੀਏ, ਵਿਹੜੇ ਦੇ ਥੱਲੇ ਖੂਹੀ। ਤੇ ਵੈਸੇ ਡਾਟ ਤੇ ਬਹੁਤ ਪੱਕਾ ਲੱਗਾ ਹੋਇਆ ਸੀ ਉਹਨੂੰ, ਲੇਕਿਨ ਵਿੱਚੋਂ ਚਾਚਾ ਫਿਰ ਕਹਿੰਦਾ ਵੀ ਰਹਿਣ ਦਿਓ, ਠੀਕ ਆ ਸੁੱਕ ਗਈ ਹੁਣੀ ਫਲਾਣਾ। ਮੈਂ ਕਿਹਾ ਚਾਚਾ ਡਾਟ ਪੱਟ ਕੇ ਵੇਖਦੇ ਆ, ਜੇ ਵਿੱਚੋਂ ਨਿਕਲਿਆ ਹੀ ਤੇ ਉਹਨੂੰ ਪੂਰਨਾ ਆਪਾਂ ਹਰ ਹਾਲ ਦੇ ਵਿੱਚ। ਤੇ ਪੂਰਨਾ ਇਦਾਂ ਵੀ ਕੱਲ ਨੂੰ ਯਾਰ ਦੇਖੋ ਇੱਥੇ ਲੌਨ ਵਗੈਰਾ ਬਣਾਉਣਾ ਵਾ, ਅੱਲਾ ਨਾ ਕਰੇ ਇੱਕ ਪਾਸੋਂ ਪਾਣੀ ਸਿਮ ਕੇ ਵਿੱਚ ਵੜ ਜਾਵੇ, ਫਿਰ ਕੀ ਕਰਾਂਗੇ। ਠੀਕ ਹੈ, ਉੱਤੋਂ ਪਰਨਾਲਾ ਆ ਲੱਗਾ ਹੋਇਆ ਆਪਣਾ। ਠੀਕ ਆ, ਇਹਦਾ ਪਾਣੀ ਵੀ ਐ ਸਿੱਧਾ ਆਉਣਾ। ਤੇ ਇਹ ਹੋਇਆ ਵੀ ਪਿੱਲਰ ਦੇ ਥੱਲੇ ਨਹੀਂ ਜਾ ਕੇ ਨਿਕਲੇ, ਇਹ ਬੜੀ ਗੱਲ ਆ। ਆਹ ਖੂਹੀ ਨਿਕਲਿਆ ਜੀ, ਉਹਦੇ ਦਿਖਾ ਇੱਕ ਮਿੰਟ ਲੈਣ ਮਾਰ ਖੂਹੀ ਤੇ ਨਾ ਤਕਰੀਬਨ ਇੱਥੇ ਤੱਕ ਸੀ, ਉਰਲੇ ਪਾਸਿਓਂ ਭਾਈ ਥੋੜਾ ਜਿਹਾ ਉਰਿਓ। ਹਾਂ ਆਹ ਸੀ ਜੀ ਖੂਹੀ, ਬਸ ਬਹੁਤ ਏਡੀ ਨਹੀਂ ਹੁੰਦੀ, ਸਿਰਫ ਐਡੀ ਸੀ, ਐਡੀ ਸੀ। ਇੱਕ ਵਾਰੀ ਫੇਰ ਛੱਡਦਾ ਮਿੱਟੀ। ਲਓ ਜੀ ਆਹ ਸੀ ਖੂਹੀ। ਰਾਤੋਂ ਰਾਤ ਫਿਰ ਅਸੀਂ ਇਹਨੂੰ ਭਰਿਆ 3 ਘੰਟਿਆਂ ਦੇ ਵਿੱਚ। ਜਿਹੜੀ ਆਹ ਰੇੜੀਆਂ ਵਾ ਆਹ ਰਾਤੀ ਮੰਗਵਾਈਆਂ ਚਾਚੇ ਕੋਲ ਲੈ ਕੇ ਆਉਣ ਦੇ ਘਰੋਂ ਜਾ ਕੇ, ਆਹ ਆਪਣੀ ਸੀ। ਇਹ ਰੇੜੀਆਂ ਤਕਰੀਬਨ 125 ਰੇੜੀ ਜਿਹੜੀ ਹੈ ਨਾ ਖਾਕੇ ਦੀ, ਉਹ ਸਿੱਟੀ 240 ਫੁੱਟ ਖਾਕਾ ਪੈ ਗਿਆ। 240 ਫੁੱਟ ਖਾਕੇ ਦਾ ਹਿਸਾਬ ਲਾਉਂਦਾ। ਥੋੜੀ ਜਿਹੀ ਮਿੱਟੀ ਪਹਿਲਾਂ ਇੱਥੋਂ ਚੱਕ ਕੇ ਸਿੱਟੀ, ਇਹ ਮਿੱਟੀ ਸਾਰੀ ਸਾਫ਼ ਸੀ। ਅਸੀਂ ਕਿਹਾ ਯਾਰ ਇਹ ਨਾ ਸਿੱਟੀਏ। ਅੱਬੂ ਕਹਿੰਦਾ ਵੀ ਪੱਕਾ ਕੰਮ ਕਰਨਾ ਨਾ ਤੇ ਖਾਕਾ ਸਿੱਟੋ ਲਿਆ ਕੇ ਇਹਦੇ ਵਿੱਚ, ਥੋੜੀ ਜਿਹੀ ਹਿੰਮਤ ਮਾਰੋ। ਫਿਰ ਮਾਮੇ ਨੇ ਸਾਡੇ ਨਾਲ ਮਰਾਈ ਹਿੰਮਤ, ਮਾਮੇ ਨੇ ਭਰੀਆਂ ਰੇੜੀਆਂ, ਮੈਂ ਆਮਰੀ ਸੈਮ ਨੇ ਤੇ ਮਾਮੇ ਨੇ ਭਰੀਆਂ ਰੇੜੀਆਂ, ਮੈਂ ਤੇ ਆਮਰੀ ਨੇ ਲਿਆ ਕੇ ਵਿੱਚ ਸਿੱਟੀਆਂ। ਤਕਰੀਬਨ 80 ਰੇੜੀਆਂ ਤਾਂ ਇੱਥੇ ਅਸੀਂ ਗਿਣੀਆਂ ਆਪ ਬਕਲਮ ਖੁਦ, 20 ਕਰਕੇ ਸਿੱਟਦੇ ਰਹੇ। ਤੇ 125 ਜਿਹੜੀ ਹੈ ਨਾ, ਹਾਂ ਆਹ ਵਾਂਸ ਲੰਘ ਗਿਆ ਸੀ ਸਾਰੇ ਦਾ ਸਾਰਾ ਹੀ ਖੂਹੀ ਦੇ ਵਿੱਚ ਹੈ। ਤਾਰ ਬੰਨ ਕੇ ਵਾਂਸ ਸਿੱਟਿਆ ਸੀ ਵਿੱਚ, ਆ ਜਿਹੜਾ ਵਾਂਸ। ਤੇ ਹੌਲੀ 18 ਫੁੱਟ ਲੰਮਾ ਨਹੀਂ 18 ਹਾਂ 20 ਫੁੱਟ ਲੰਮਾ ਵਾਂਸ ਹੈ। ਤੇ ਫਿਰ ਹੌਲੀ ਹੌਸਲਾ ਸਾਨੂੰ ਹੁੰਦਾ ਰਿਹਾ। ਛੋਟਾ ਵਾਂਸ ਲਿਆ, ਫਿਰ ਛੋਟਾ ਵਾਂਸ ਲਿਆ, ਫਿਰ ਆਹ ਪੈਪ ਲਿਆ, ਵੀ ਇੰਨਾ ਰਹਿ ਗਿਆ। ਮਤਲਬ ਮੈਂ ਹਿਸਾਬ ਲਾ ਲਓ ਕਿ ਅਸੀਂ 3 ਘੰਟੇ ਲਾਏ ਆ, ਤੇ 3 ਘੰਟਿਆਂ ਦੇ ਵਿੱਚ ਅਲਹਮਦੁਲਿਲਾ ਇਹਨੂੰ ਅਸੀਂ ਪੂਰ ਕੇ ਤੇ ਸੁਰਖਰੂ ਹੋ ਗਏ। ਜਾਨ ਛੁੱਟ ਗਈ, ਟੈਨਸ਼ਨ ਖਤਮ ਹੋ ਗਈ। ਜਿਹੜੀ ਰਾਤ ਮੈਨੂੰ ਟੈਨਸ਼ਨ ਬਣੀ ਸੀ ਇੱਕ ਵਾਰ ਜਦੋਂ ਵਲੌਗ ਐਂਡ ਕੀਤਾ, ਉਸ ਤੋਂ ਬਾਅਦ ਨਾ ਮਤਲਬ ਸਿਆਪਾ ਪੈ ਗਿਆ ਸੀ। ਤੇ ਫਿਰ ਭਾਈ ਇਹਨੂੰ ਅਸੀਂ ਪੂਰ ਕੇ ਤੇ ਅੱਲਾ ਦੀ ਸਪੁਰਦ ਕਰਤੀ। ਹੁਣ ਸਾਡੇ ਮੁੰਡੇ ਵੀ ਸਕੂਨ 'ਚ ਆ। ਮੱਥਾ ਛਾਲੇ ਪੈ ਗਿਆ। ਕੋਈ ਨਹੀਂ, ਖੈਰ ਸੱਲਾ। ਲਓ ਜੀ ਹੁਣ ਅਸੀਂ ਮਾਮੇ ਨਾਲ ਕਰਾਵਾਂਗੇ ਆਹ ਕੰਮ, ਕਿਉਂਕਿ ਮਾਮਾ ਅੱਜ ਕੱਲਾ ਨਹੀਂ ਲੱਗੇਗਾ, ਮਾਮੇ ਨਾਲ ਕੰਮ ਅੱਜ ਆਪ ਹੋਏਗਾ। ਕਿਉਂ ਮਾਮਾ ਜੀ? ਤੁਸੀਂ ਪੱਠੇ ਪੁੱਠੇ ਲਿਓ ਉਹਦੇ ਨਾਲ ਜਾ ਕੇ, ਠੀਕ ਆ। ਉਸ ਤੋਂ ਬਾਅਦ ਦੁਪਹਿਰੇ ਜਦੋਂ ਧੁੱਪ ਫਿਰ ਅਖੀਰ ਦੀ ਹੋਈ ਨਾ, ਉਦੋਂ ਆਪਾਂ ਨਵਾ ਦਾਂਗੇ ਘੋੜਾ ਅੱਜ, ਠੀਕ ਆ। ਅੰਦਰ ਹੀ ਘੋੜਾ ਨਵਾ ਦੇਣਾ ਆਪਾਂ, ਕਿਉਂਕਿ ਉੱਥੇ ਥਾਂ ਪੱਕਾ ਵਾ, ਉਹ ਸਾਫ਼ ਹੋ ਜਾਂਦਾ ਵਾ। ਤੇ ਉੱਥੇ ਘੋੜਾ ਨਵਾ ਦੇਣਾ, ਤੇ ਉਸ ਤੋਂ ਬਾਅਦ ਆਪਾਂ ਬਾਕੀ ਕੰਮਕਾਰ ਜਿਹੜੇ ਆ ਉਹ ਕਰ ਲੈਣੇ ਆ। ਤੇ ਕਬੂਤਰ ਨਾ ਉੱਡਣ ਦਿਓ। ਆਹ ਵੇਖ ਲਓ ਛਿਕੜਾ ਜਿਹਾ ਫਿਰਦਾ ਪਿਆ, ਹਾਂ ਇਹਨੇ ਚੱਕ ਜਾਣਾ ਨਾਲ ਮਿੰਟ ਮਾਰ ਕੇ। ਮਾਮਾ ਕਰੀਏ ਬਿਸਮਿਲ੍ਲਾ। ਲਓ ਜੀ ਇੱਧਰ ਮੁੰਡੇ ਪਾਈ ਆਉਂਦੇ ਆ ਸੈਲਜ। ਉਸਤਾਦ ਜੀ ਇੱਦਾਂ ਸਿੱਟਣ ਲੱਗੇ ਆ? ਰਹਿਣ ਦੇ, ਖੁੱਲਾ ਰਹਿਣ ਦੇ, ਨਹੀਂ ਜਾਂਦੀਆਂ ਕਿਤੇ ਵੀ। ਹਾਂ ਹਾਂ ਗਾੜੀਆਂ ਬਹੁਤ ਤੇਜ਼ ਬੱਚੀਆਂ। ਇਹ ਕਿੰਨੇ ਮਗਰ ਸਿੱਟਣੇ ਇਦਾਂ ਹੀ? 4 ਚਲ 4 ਮਗਰੇ ਐ ਸਿੱਟ ਕੇ, ਉਸ ਤੋਂ ਬਾਅਦ ਆ 2 ਕੀ ਮਗਰੇ ਜਿਹੜੇ ਨਾ ਪੱਠਿਆਂ ਦੇ ਹਰੇ ਜਿਹੇ ਰਲਾ ਦਾਂਗੇ ਉੱਤੇ। ਤੇ ਘੋੜਾ ਹਲੇ ਵਿਹਲਾ ਖੜਾ ਵਾ। ਹਾਂਜੀ ਹਾਂਜੀ। ਲੋ ਜੀ ਇੱਧਰ ਮੈਂ ਤੇ ਮਾਮਾ ਵੀ ਪੱਟੀ ਤੁਰੇ ਆਉਂਦੇ ਆ। ਮੈਂ ਸਿੱਟੀ ਆਉਣਾ ਭਰ ਕੇ ਰੇੜੀਆਂ ਬਾਹਰ, ਤੇ ਮਾਮਾ ਜੀ ਪੱਟੀ ਆਉਂਦੇ ਆ।
ਅੱਛਾ ਆ ਟੋਟਾ ਰਹਿ ਗਿਆ ਬਸ, ਬਾਕੀ ਨਿਕਲ ਗਿਆ। ਮਾਮਾ ਤੁਸੀਂ ਨਾ ਇਹ ਪੱਟ ਲਓ, ਉਨੀ ਦੇਰ ਮੈਂ ਸਿੱਟਿਆ ਵਾ ਜਿਹੜੀ ਪਈ ਇੱਟ ਹਨਾ, ਤੇ ਆ ਜਿਹੜੀ ਮਿੱਟੀ ਆਪਾਂ ਇਹ ਚੱਕ ਚੱਕ ਕੇ ਸਾਰੀ ਉਰਲੇ ਪਾਸੇ ਕਰ ਦੇਣੀ ਆ ਖੱਡਿਆਂ 'ਚ, ਤੇ ਮੁੜ ਕੇ ਆ ਜਿਹੜਾ ਵਾ ਖੜਪੈਂਚਾ ਜਿਹਾ ਪੱਟ ਲਾਂਗੇ ਹੈ। ਆਹੋ ਨਹੀਂ ਪੱਟ ਕੇ ਉਹ ਉੱਥੇ ਉਹ ਨੀਆਂ ਦੇ ਵਿੱਚ ਸਿੱਟ ਦਾਂਗੇ। ਹਾਂ ਬਸ ਠੀਕ ਆ, ਸਿੱਟਿਆ ਵਾ ਜੀ। ਮਾਮਾ ਕਹਿੰਦਾ ਅਸੀਂ ਆਮਰੀ ਨੂੰ ਜੱਟੂ ਨਾਲ ਲੈ ਲੋ ਕੇ, ਆਪਾਂ ਲੈ ਲਈਏ ਆਮਰੀ ਨੂੰ ਨਾਲ, ਇਹ ਘੰਟਾ ਕੇ ਆਪਣੇ ਨਾਲ ਲਵਾ ਦੇਵੇ। ਮੈਂ ਕਿਹਾ ਮਾਮਾ ਉਹਨੇ ਹੁਣ ਮੇਰਾ ਸਿਰ ਹੀ ਪਾੜਨਾ। ਆਮਰੀ ਜਿੱਦਣ ਦੀ ਟੱਪੀ ਹੈ ਨਾ ਉਦਣ ਦਾ ਨਿੱਤ ਕਹਿੰਦਾ ਮੈਂ ਵਾਲ ਘਟਾਉਣੇ ਆ। ਨਿੱਤ ਨੂੰ ਮੈਂ ਨਾ ਜਦੋਂ ਵਿਹਲਾ ਹੁੰਦਾ ਨਾ ਉਹਨੂੰ ਮੈਂ ਕੋਈ ਕੰਮ ਲਾ ਲੈਣਾ ਵੀ ਆਹ ਕਰ ਲਈਏ ਬੜਾ ਜਿਹਾ ਯਾਰ, ਘੰਟਾ ਲੱਗਣਾ। ਉਹ ਵਿਚਾਰਾ ਨਾ ਫਸ ਜਾਂਦਾ। ਰਾਤੀ ਅਖੀਰ ਸੀ ਉਹਦੀ ਕਿ ਮੈਂ ਅੱਜ ਵਾਲ ਕਹਿੰਦਾ ਕਟਾਉਣੇ ਹੀ ਕਟਾਉਣੇ ਆ। ਮੈਂ ਕਿਹਾ ਮੈਂ ਨਾ ਸਵੇਰੇ ਫੋਨ ਕਰੋ ਮੁੰਡੇ ਨੂੰ ਜਿਹੜਾ ਕਟਿੰਗ ਕਰਦਾ ਵਾ, ਉਹ ਜਦੋਂ ਵਿਹਲਾ ਹੋਇਆ ਤੈਨੂੰ ਸੱਦ ਲੂਗਾ, ਤੂੰ ਚੱਲ ਜਾਵੀਂ। ਤੇ ਹੁਣ ਮੈਨੂੰ ਫਿਰ ਮੈਂ ਕਿਹਾ ਆਮਰੀ ਬੜਾ ਕਰਨਾ, ਕਹਿੰਦਾ ਚੌਰੀ ਆਈ ਮੈਂ ਤੇਰੇ ਨਾਲ ਲੜਨਾ। ਆਮਰੀ ਸਟਾਰ ਵੀ ਬਣ ਗਿਆ ਰਾਤੀ। ਕਿਦਾਂ ਮਠਾਣਿਆਂ ਨੂੰ ਚੋਰ ਟੀਵੀ ਚ ਕਬੂਤਰ ਲਿਆ ਕੇ ਦਿੱਤੇ ਆ, ਉਹਨਾਂ ਨੂੰ ਰੰਗ ਲਾਇਆ ਆਪਦਾ, ਤੇ ਉਹਨਾਂ ਨੇ ਪਿੰਜਰਾ ਲਿਆ ਕੇ ਦੇਣਾ। ਅੱਜ ਉਹਨਾਂ ਦਾ ਸਟਾਰ ਬਣਨਾ, ਬਾਜੀ ਉਹ ਜਿੱਤੇ ਆ 11 ਵਜੇ ਬਹਿ ਗਿਆ, ਸਟਾਰ ਇਹ ਬਣ ਗਿਆ। ਵੇਖ ਲੈ ਮੇਰੇ ਹੈ ਨਹੀਂ ਤੇ ਉਹ ਇਹਨੇ ਉਹਨਾਂ ਨੇ ਮੋਢੇ ਦਾ ਇਹਨੇ ਭਰਿਆ ਕਰਨਾ, ਉਹਨਾਂ ਨੇ ਤੇ ਅੱਧੇ ਪੈਸੇ ਇਹਨੂੰ ਲੱਭਿਆ ਕਰਨਾ, ਜਿੱਤ ਗਿਆ ਤੇ ਇਹਨੇ ਤਿਆਰ ਤਾਂ ਕਰਨੇ। ਅੱਛਾ ਤਿਆਰ ਇਹਨੇ ਕਰਨੇ ਆ। ਬਾਜੀ ਇਹਨੇ ਵੀ ਨਾਲ ਡਾਉਣੀ ਉਹਨਾਂ ਦੇ। ਅੱਛਾ ਅੱਜ ਉੱਡੀ ਬਾਜੀ ਇਹਦੀ? ਨਹੀਂ ਅੱਜ ਫੋਰਗੀ ਹੋ ਗਈ ਸੀ ਇੱਕ ਘਰ ਦੀ। ਅੱਛਾ ਤਾਂ ਕਿਸੇ ਦੀ ਨਹੀਂ ਉੱਡੀ? ਨਹੀਂ ਮਤਲਬ ਹੁਣ ਕੱਲ ਉੱਡੂਗੀ? 5 ਬਾਜ਼ੀਆਂ ਜਿਵੇਂ ਹਲਦੇ ਨੂੰ ਉੱਡਣੀ ਹੁਣ, ਅਗਲੇ ਜਿਵੇਂ ਉੱਡਣੀ ਹੁਣ, ਮਤਲਬ ਇਸ ਫਰਾਈਡੇ ਨੂੰ ਛੁੱਟੀ ਹੋ ਗਈ। ਚਲੋ ਜੱਟੂ ਮੈਂ ਸਿੱਟਦਾ ਵਾ, ਦੂਜੀ ਰੇੜੀ ਖੜੀ ਆ, ਠੀਕ ਹੋ। ਸਿਰਫ ਉਹ ਰੇੜੀ ਖੜੀ ਕਰਕੇ ਇੱਟਾਂ ਸਿੱਟਣੀਆਂ ਸ਼ੁਰੂ ਕਰਾਂ, 2 ਰੇੜੀਆਂ ਭਰ ਕੇ ਫਿਰ ਆ ਮਿੱਟੀ ਲਾਈਏ ਉੱਥੋਂ ਥੱਲੇ। ਲੋ ਜੀ ਮਾਮਾ ਜੀ ਨੇ ਨੀਆਂ ਪੂਰੀਆਂ ਸਾਫ਼ ਕਰਦੀਆਂ ਇੱਟਾਂ ਜੀ ਬਾਹਰ, ਆ ਸਿਰਫ 2 ਰੇੜੀਆਂ ਰਹੀਆਂ, ਬਾਕੀ ਚੱਕ ਕੇ ਮੈਂ ਸਿੱਟਦੀਆਂ ਬਾਹਰ। ਹੁਣ ਆ ਜਿਹੜਾ ਨਾ ਚਾਪੜ ਲਾਉਣਾ ਵਾ, ਇਹਦੇ ਉੱਤੋਂ ਪਹਿਲਾਂ ਮਿੱਟੀ ਸਿੱਟਦੇ ਨੀਆਂ ਦੇ ਵਿੱਚ ਜਿਹੜੀਆਂ ਪੱਟੀਆਂ, ਉਸ ਤੋਂ ਬਾਅਦ ਉਹਨੂੰ ਕਰਦੀਆਂ ਵਿਹਲਾ। ਜੋ ਗੰਦ ਮਿੱਟੀ ਜੋ ਸ਼ੈ ਸਾਰੀ ਜਾਏਗੀ ਨੀਆਂ ਦੇ ਵਿੱਚ। ਯਾ ਇਨਸ਼ਾਅੱਲਾ ਮਾਮਾ ਆਪਾਂ 2 ਘੰਟੇ ਤਗੜੇ ਲਾਤੇ ਨਾ। ਅੱਛਾ ਜਿਹੜੀ ਸ਼ਾਇਦ ਮਰਜ਼ੀ ਪੱਟ ਲਓ, ਇੱਟ ਜ਼ਰੂਰੀ ਆ ਡੇਰੇ ਤੋਂ। ਹੁਣ ਤੇ ਵਲੌਗ ਵਾਲਿਆਂ ਨੂੰ ਪਤਾ ਲੱਗ ਗਿਆ ਜਿੱਥੋਂ ਮਰਜ਼ੀ ਪੱਟ ਲਓ ਇੱਟਾਂ। ਲੋ ਜੀ ਮਿੱਟੀ ਹਟਾਤੀ ਖੜਪੈਂਚੇ ਜਿਹਾ ਤੋਂ, ਤੇ ਹੁਣ ਮਾਮਾ ਭੰਨੇਗਾ ਇਹਨੂੰ। ਸੈਮ ਲੱਗਾ ਹੋਇਆ ਉਹ ਸਾਹਮਣੇ ਪਾਣੀ ਮੋੜਦਾ ਪਿਆ, ਸਾਹਮਣੇ ਵਾਲੀ ਨਾ ਚਰੀ ਨੂੰ ਛੱਡਿਆ ਹੋਇਆ ਪਾਣੀ ਨਹਿਰ ਦਾ। ਲੋ ਜੀ ਇਧਰੋਂ ਕਰਨ ਲੱਗ ਪਿਆ ਸਫਾਈ, ਇੱਟਾਂ ਸਿੱਟਣ ਨੇ ਬਾਹਰ ਸਿੱਟਤੀਆਂ ਬਾਬਾ ਸਾਰੀਆਂ ਕੇ 4 ਬਾ ਮੁੱਕ ਗਈਆਂ ਜਿਹੜੀਆਂ ਸਾਫ਼ ਆ ਉਹ ਕੱਢ ਕੇ ਸਿੱਟਦੀਆਂ ਬਾਹਰ, ਤੇ ਆਹ ਹੁਣ ਜਿਹੜਾ ਕਚਰਾ ਸੀ ਉਹ ਚੱਕ ਕੇ ਭਰੀ ਜਾਂਦੇ ਨੀਂਦ ਥੱਲੇ, ਕਿਉਂਕਿ ਆਹ ਜਿਹੜੀ ਆਹ ਸਾਰਾ ਆਹਾ ਆ ਨੀਂਹ ਭਰੀ ਆ, ਇਹਦੇ ਵਿੱਚ 2-2 ਫੁੱਟ ਉਰਲੇ ਪਾਸੇ ਲੱਗ ਜਾਣਾ ਪੱਥਰ, ਜਿਹਨੂੰ ਕਹਿ ਸਕਦੇ ਫੁੱਟਪਾਥ ਬਣਨਾ ਐਸੀ ਪੱਥਰ ਦਾ, ਸਿਲਕੀ ਡਾਰਕ ਜਿਹੜਾ ਪੱਥਰ ਹੈ ਨਾ ਉਹੀ ਆਪਾਂ ਲਾਉਣਾ ਇੱਥੇ। ਇਹ ਆਲੇ ਦੁਆਲੇ ਆਪਾਂ ਸਾਰੇ ਤਾਂ ਭਰਦੇ ਪਿਆ ਕਚਰਾ ਸਿੱਟ ਕੇ ਵੀ ਇਹਦੇ ਉੱਤੇ ਮਿੱਟੀ ਪੈ ਕੇ ਖਾਕਾ ਪੈ ਕੇ ਸੋਹਣਾ ਪੱਕਾ ਕੰਮ ਹੋ ਜਵੇ, ਪੱਕਾ ਵੀ ਹੋ ਜਵੇ ਤੇ ਪੱਕਾ ਵੀ ਹੋ ਜਾਊਗਾ। ਨੀਆਂ ਦੇ ਨਾਲ ਭਰ ਦਿੰਦੇ ਆ ਕਚਰਾ ਮਚਰਾ ਸਾਰਾ, ਇੱਥੇ ਰਹਿ ਜੂਗੀ ਸਾਫ਼ ਮਿੱਟੀ, ਇੱਧਰ ਜਿਹੜੀ ਸਾਫ਼ ਕੱਢ ਲਾਂਗੇ, ਕਚਰਾ ਚੱਕ ਕੇ ਉੱਧਰ ਕਰ ਦਾਂਗੇ। ਤੇ ਆਹ ਬਸ ਥੋੜਾ ਜਿਹਾ ਰਹਿ ਗਿਆ ਕਚਰਾ, ਇਹ ਵੀ ਸਿੱਟੀ ਜਾਂਦੇ ਆ ਰੇੜੀਆਂ, ਬਾਕੀ ਭਰ ਕੇ ਬਾਹਰ ਕੱਢਤੀਆਂ। ਉਹ ਵੀ ਪੱਟੀ ਜਾਂਦੇ ਨਾਲ ਦੀ ਨਾਲ ਹੀ, ਉਧਰੋਂ ਵੀ ਰੇੜੀਆਂ ਭਰ ਕੇ ਬਾਹਰ ਸਿੱਟੀ ਜਾਂਦੇ ਆ। ਤੇ ਮੈਂ ਇੱਧਰ ਬਹਿ ਗਿਆ, ਇੱਥੇ ਬੈਠਾ ਹੀ, ਮੈਂ ਕਿਹਾ ਵੀ ਆਹ ਜਿਹੜੀ ਇੱਟ ਹੈ ਨਾ, ਕਿਉਂਕਿ ਇਹ ਸਾਰਾ ਥਾਂ ਪੱਧਰਾ ਕਰਨਾ ਵਾ, ਮਿੱਟੀ ਮਤਲਬ ਸੈੱਟ ਕਰਨੀ ਆ, ਇਸ ਕਰਕੇ ਇਹਦੀਆਂ ਜਿਹੜੀਆਂ ਬੰਨੀਆਂ ਨਾ ਉਹ ਲਾਉਣਾ ਸਾਈਡ ਤੇ। ਇੱਟ ਜਿਹੜੀ ਟੁੱਟਦੀ ਆ ਉਹ ਚੱਕ ਕੇ ਉਧਰ ਜਿਹੜੀ ਸਾਫ਼ ਹੁੰਦੀ ਆ ਉਹ ਐਸਾ। ਮਾਮਾ ਵੀ ਆ ਫਿਰ ਆ ਜਿਹੜਾ ਉਤਲਾ ਕਚਰਾ ਜਾਂ ਨਾ ਸਿੱਟੀ ਆ ਮਾਮਾ, ਸਾਰਾ ਉੱਥੇ ਨੁੱਕਰ ਚ ਨਾਲ ਥੋੜਾ ਇੱਧਰ ਵੀ ਖਿਲਾਰ ਕੇ ਸਿੱਟੋ। ਆ ਇੱਧਰ ਨਹੀਂ ਵਾ, ਸਾਹਮਣੇ ਵਾਵਾ ਨਹੀਂ ਵਾ ਹੈ, ਆ ਸਾਹਮਣੇ ਵਾਵਾ ਨਹੀਂ ਵਾ, ਇੱਥੇ ਸਿੱਟੋ, ਮੈਂ ਤਾਂ ਹੀ ਕਹਿ ਰਿਹਾ ਇੱਥੇ ਇੱਥੇ ਸਿੱਟੋ ਮਾਲ।
ਕਚਰਾ ਮਚਰਾ ਸਾਰਾ ਹੋ ਜਾਏਗਾ ਇਕੱਠਾ। ਆ ਜਿਹੜੀਆਂ ਨਾ ਸੈਮ ਦੇ ਵਿੱਚ ਲੱਗੀ ਹੋਈ ਇਹ ਕਵਾੜ ਬਾਹਰ ਲੈਣਾ ਸਾਰੇ ਹੈ ਇਹ ਬਾਹਰ ਇਹ ਲੈਣਾ ਚੱਕ ਕੇ ਬਾਹਰ ਲੈ ਆਣੀ ਸਾਰੀ। ਨਾਰ ਵੀ ਮੈਂ ਤਾਂ ਕਿੰਨਾ ਲੈ ਆਈਏ ਕਿਸ ਤਰ੍ਹਾਂ ਨਾਰ ਵੀ ਲੈ ਆਈ ਜਾਈਏ। ਅਨਾਰ ਨੂੰ ਯਾਰ ਫੜ ਲੱਗਾ ਤੈਨੂੰ ਸਹੀ ਦੱਸਾਂ ਮੈਨੂੰ ਨਾ ਹਲਾਉਣ ਨੂੰ ਜੀ ਨਹੀਂ ਕਰਦਾ ਪਿਆ। ਮੈਂ ਤਾਂ ਕਹਿੰਦਾ ਇਦਾਂ ਲੈ ਆਈਏ ਚੱਕ ਕੇ ਇਹਨੂੰ। ਇਹਦਾ ਕੋਈ ਹਿਸਾਬ ਕਿਸੇ ਨੂੰ ਪਤਾ ਹੈ ਨਾ ਯਾਰ ਕਮੈਂਟ ਕਰਕੇ ਸਾਨੂੰ ਲਾਜ਼ਮੀ ਦੱਸਿਓ ਵੀ ਇਹਦਾ ਆਪਾਂ ਕੀ ਕਰ ਸਕਦੇ ਹਾਂ। ਫਲ ਚੱਕਿਆ ਹੋਇਆ ਅਨਾਰ ਨੇ ਬੜਾ ਸੋਹਣਾ ਬੜਾ ਤੇ ਇੱਥੋਂ ਖੇਡਣਾ ਬੜਾ ਔਖਾ ਲੇਕਿਨ ਮਜਬੂਰੀ ਵੀ ਹੈ। ਉਹਦਾ ਰੀਜ਼ਨ ਇਹ ਆ ਕਿ ਇੱਥੋਂ ਲੱਗ ਕੇ ਐ ਪੱਥਰ ਸਿੱਧਾ ਹੋਣਾ ਵਾ ਇੱਥੋਂ ਤੱਕ ਹੈ ਨਾ ਠੀਕ ਹੈ। ਆਹ ਹਿੱਸਾ ਲਾਉਣ ਦਾ ਹੋ ਜਾਣਾ ਵਾ ਤੇ ਲੇਕਿਨ ਇੱਥੋਂ ਸਿੱਧਾ ਸਿੱਧਾ ਪੱਥਰ ਸਿੱਧਾ ਬਾਹਰ ਨੂੰ ਹੀ ਆਉਣਾ ਵਾ। ਆਹ ਵਿੱਚ ਹੀ ਹੋਣਾ ਕਵਰ ਅਪ ਹੋਣਾ ਇਹ ਕਿਉਂਕਿ ਸਾਹਮਣੇ ਆਪਣਾ ਗੇਟ ਵੀ ਆ ਉਹ ਵੀ ਵਿੱਚ ਹੀ ਆਉਣਾ ਵਾ। ਹੈ ਮਜਬੂਰੀ ਆ ਜੀ ਨਹੀਂ ਕਰਦਾ ਲੇਕਿਨ ਕੀ ਕਰ ਸਕਦੇ ਆ ਇਹਦਾ ਹੈ ਮਜਬੂਰੀ ਹੈ। ਇਹ ਕਿੱਦਾਂ ਪਟਿਆ ਜਾ ਸਕਦਾ ਇਦਾਂ ਵੀ ਅਗਰ ਆਪਾਂ ਪੱਟ ਕੇ ਲਾ ਦਈਏ ਤੇ ਹੋ ਜਾਊਗਾ। ਕਿਸਮਤ ਜੋ ਹੋਇਆ ਤਾਂ ਹੋ ਹੀ ਜਾਣਾ। ਫਲ ਨਹੀਂ ਬਚਣਾ ਐਤਕੀ ਨਾ ਹੋ ਜਾ ਅਗਲੀ ਵਾਰੀ ਹੋ ਜਾਵੇ ਨਾ। ਲੇਕਿਨ ਫਲ ਜਿੰਨੀ ਵਾਰੀ ਵੀ ਇਹਨੇ ਚੱਕਿਆ ਵਾ ਆਪਣੇ ਕਿਸੇ ਕੰਮ ਨਹੀਂ ਆਇਆ ਕਿਉਂਕਿ ਇਹਨੂੰ ਨਾ ਚਿੱਟਾ ਨਾਲੇ ਚਿੱਟਾ ਅਨਾਰ ਆ ਇਹਨੂੰ ਕੀੜੀ ਸ਼ੀੜੀ ਜੀ ਨਾਲ ਪੈ ਜਾਂਦੀ ਆ ਜਿਹਦੇ ਕਰਕੇ ਬਰਾਲੜਾਂ ਖਾ ਖੂ ਜਾਨੀਆਂ ਹੈਂ? ਬਰਾਲੜਾਂ ਹਾਂ ਇਹ ਜਦ ਤਿਆਰ ਹੋ ਜਾਵੇ ਨਾੜ ਤੋੜ ਕੇ ਤੇ ਨਾ ਮੋੜ ਦਾਤੀ ਕੱਟ ਕੇ ਕਿਤੇ ਧੋਪ ਦੇ ਦੱਬ ਇਸ ਤਰ੍ਹਾਂ ਹੀ ਕਰਾਂਗੇ ਲੇਕਿਨ ਇਹ ਅਨਾਰ ਤੇ ਸਾਰੇ ਨਾ ਪਰਿੰਦੇ ਖਾਧੀ ਜਾਂਦੇ ਆ ਦੇਖੋ। ਚਲੋ ਕੋਈ ਨਹੀਂ ਇਹਦੇ ਵਿੱਚੋਂ ਕੋਈ ਵੀ ਜਿਹੜਾ ਵਾ ਆਪਾਂ ਨਹੀਂ ਮਤਲਬ ਤੋੜਿਆ ਅੱਜ ਤੱਕ। ਪਰਿੰਦੇ ਵਗੈਰਾ ਚਿੜੀਆਂ ਹੀ ਖਾਂਦੀਆਂ। ਹਾਂ ਵੀ ਮੁੰਡਿਓ ਨਿਕਲ ਗਿਆ ਪਾਣੀ ਇਧਰੋਂ ਕਿ ਨਹੀਂ? ਥੋੜਾ ਰਹਿ ਗਿਆ ਵੀ ਸਾਫ਼ ਕਰਨਾ ਬੜਾ ਔਖਾ ਹੋ ਜਾਂਦਾ ਕਿਉਂਕਿ ਮੇਰਾ ਖਿਆਲ ਆ ਸਾਰਾ ਮਿੱਟੀ ਡੇਰੇ ਦੀ ਲੈ ਕੇ ਵੜ ਜਾਂਦੀਆਂ ਨਾਲ ਹੀ ਹੈ ਨਾ ਤੋਪਾਂ। ਉਹ ਤੋਂ ਪੈਪ ਛੋਟਾ ਵਾ ਹਾਂ ਝਟਕੇ ਮਾਰ ਕੇ ਫੇਰ ਪੈਪ ਪਰਾਂ ਕਰਨਾ ਪੈਂਦਾ। ਅੱਛਾ ਤਾਂ ਹੀ ਇੱਧਰ ਛਿੜਕਾ ਲਿਆ ਪਾਣੀ। ਚਲੋ ਅੱਲਾ ਖੈਰ ਕਰ ਪਾਣੀ ਪਿਆ ਲਿਆ ਵਾ। ਚਲ ਲਓ ਜੀ ਘੋੜਿਆਂ ਨੂੰ ਵੀ ਪਾਣੀ ਪਿਆਇਆ ਗਿਆ ਵਾ। ਅਸੀਂ ਵੀ ਲੱਗੇ ਹੋਏ ਆ ਘਰੇ ਕੰਮ ਇੱਟਾਂ ਵਗੈਰਾ ਪੱਟੀ ਜਾਂਦੇ ਆ ਸਿੱਟੀ ਜਾਂਦੇ ਆ। ਸੈਮ ਹੁਣ ਨਾ ਕਿਹਾ ਮੈਂ ਪਾਣੀ ਪਿਉਣ ਘੱਲਿਆ ਸੀ ਮੈਂ ਕਿਹਾ ਘੋੜਿਆਂ ਨੂੰ ਪਾਣੀ ਪਿਆਇਆ ਤੇ ਉਸ ਤੋਂ ਬਾਅਦ ਨਾ 3 ਕੀ ਵਜੇ ਇਨਸ਼ਾਅੱਲਾ ਜਦੋਂ ਆਮਰੀ ਆਏਗਾ ਉਸ ਟਾਈਮ ਨਵਾਵਾਂਗੇ। ਥੋੜਾ ਜਿਹਾ ਠੰਡਾ ਹੋ ਲਵੇ ਗਰਮੀ ਬਹੁਤ ਜ਼ਿਆਦੀ ਆ। ਸਿਖਰ ਦੁਪਹਿਰਾ ਲੱਗਾ ਹੋਇਆ ਵਾ। ਮੈਂ ਤੇ ਮਾਮਾ ਪੱਟੀ ਜਾਂਦੇ ਆ ਨਾਲ ਦੀ ਨਾਲ ਇੱਟਾਂ ਸਿੱਟੀ ਜਾਂਦੇ ਆ ਬਾਹਰ ਕੱਢ ਕੇ। ਲਓ ਜੀ ਆ ਹੁਣ ਇੱਥੋਂ ਪੱਟ ਕੇ ਤੇ ਆ ਬਾਹਰ ਸਿੱਟਿਆਂ ਤੀਆਂ ਵਾ ਤੇ ਆ ਇੱਥੋਂ ਸਟਾਰਟ ਕੀਤੀਆਂ ਥੋੜੀਆਂ ਜਿਹੀਆਂ ਕੱਢਣੀਆਂ। ਆ ਜਿਹੜਾ ਨਾ ਸਾਰਾ ਇਹਦੀਆਂ ਵਾੜਾਂ ਛਾੜਾਂ ਤੇ ਇਹ ਉਹ ਆ ਸਾਰੀ ਇੱਟ ਪੱਟ ਕੇ ਇਹ ਹੈਗੀ ਫਰਸ਼ੀ ਟਾਇਲ ਆਪਣੇ ਕੋਲੇ। ਫਰਸ਼ੀ ਟਾਇਲ ਕਾਫੀ ਨਿਕਲੀ ਹੈ ਇਸ ਪੂਰੇ ਵਿਹੜੇ ਦੇ ਵਿੱਚੋਂ। ਇਹ ਪੱਟ ਕੇ ਤੇ ਇਹ ਬਾਹਰ ਆਪਾਂ ਇਨਸ਼ਾਅੱਲਾ ਜੋੜ ਦੇਣੀ ਇੱਕ ਪਾਸੇ ਕਰਕੇ। ਇਹ ਵੇਚਦੀ ਹੋਈ ਤੇ ਵੇਚ ਦਾਂਗੇ ਨਾ ਹੋਇਆ ਤੇ ਮੈਂ ਸੋਚਣ ਦਿਆਂ ਪਰਸਨਲੀ ਮੈਂ ਕੱਲ ਵੀ ਖਬਰ ਨੂੰ ਵੀ ਕਿਹਾ ਸੱਬੂ ਨੂੰ ਵੀ ਮੈਂ ਕਿਹਾ ਵੀ ਆਪਾਂ ਨਾ ਅਗਰ ਹੋ ਸਕੇ ਤਾਂ ਆਪਣਾ ਜਿਹੜਾ ਦਰਵਾਜ਼ਾ ਵਾ ਮਤਲਬ ਬੂਹੇ ਦੇ ਰੈਂਪ ਬਣਾਉਣਾ ਵਾ। ਰੈਂਪ ਦੇ ਨਾਲ ਆ ਜਿਹੜੀ ਗਲੀ ਬਣਨੀ ਆ ਜਿਹੜੀ ਸਾਹਮਣੇ ਲਈ ਮੈਂ ਕਿਹਾ ਇਹਦੇ ਵਿੱਚ ਆਪਾਂ ਇਹ ਟਾਇਲ ਯੂਜ਼ ਕਰ ਸਕਦੇ ਹਾਂ ਫਰਸ਼ ਲਾਉਣ ਵਾਸਤੇ। ਜਿਵੇਂ ਥੋੜਾ ਜਿਹਾ ਸੜਕ ਸਾਫ਼ ਸੁਥਰੀ ਹੋ ਜੂਗੀ ਫਰਸ਼ ਲੱਗ ਜੂਗੀ ਇਸ ਟਾਇਲ ਦਾ। ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿ ਯਾਰ ਇਹਦਾ ਫਰਸ਼ ਲੱਗਾ ਹੋਇਆ ਜਾਂ ਸੋਲੰਗ ਟਾਈਪ ਲੱਗਾ ਹੋਇਆ ਵਧੀਆ ਰਹੂਗਾ ਕਿ ਥੋੜਾ ਜਿਹਾ ਮਜ਼ਬੂਤ ਰਹੂਗਾ ਕਿਉਂਕਿ ਯਾਰ ਬਹੁਤ ਹੋਇਆ ਤੇ ਰੇੜਾ ਪੱਠਿਆਂ ਵਾਲਾ ਲੰਘਿਆ ਕਰਨਾ। ਹੋਰ ਇੱਥੋਂ ਨਾ ਟਰਾਲੇ ਲੰਘਦੇ ਆਪਣੇ ਦੇ ਨਾਲ ਲੰਘਣੇ ਆ ਮਤਲਬ ਸਿਰਫ ਔਰ ਸਿਰਫ ਚਲੋ ਗੱਡੀ ਮੋਟਰਸਾਈਕਲ ਵਗੈਰਾ ਜਾਂ ਰੇੜਾ ਪੱਠਿਆਂ ਵਾਲਾ ਲੰਘਾਉਣ ਵਾਸਤੇ ਸਿਰਫ ਇਹ ਇਸਤੇਮਾਲ ਹੋ ਸਕਦੀ ਹੈ ਕਿ ਪਿਛਲੇ ਪਾਸੋਂ ਜੇ ਆਪਾਂ ਪੱਠੇ ਲਿਆਉਣੇ ਹੋਣ ਤੇ ਤੁਸੀਂ ਦੱਸਿਓ ਲਾਜ਼ਮੀ ਕਿ ਇਹ ਆਪਣੇ ਇਸਤੇਮਾਲ ਦੇ ਵਿੱਚ ਆ ਸਕਦੀ ਹੈ ਜਾਂ ਨਹੀਂ। ਨਹੀਂ ਤੇ ਮਾਮਾ ਫਿਰ ਵੇਚ ਦੂਗਾ। ਕਿਉਂ ਮਾਮਾ ਟਾਇਲ ਫਰਸ਼ੀ ਹੈ। ਬਾਕੀ ਮਾਮਾ ਹੁਣ ਆ ਪੱਟੀਏ ਫਿਰ ਤੂੰ ਖਾ ਲਾ ਰੋਟੀ ਛੋਟੀ। ਲੰਚ ਦਾ ਟਾਈਮ ਹੋ ਗਿਆ ਮਾਮੇ ਦਾ ਲੰਚ ਦਾ ਟਾਈਮ। ਮਾਮਾ ਜਾ ਕੇ ਪੱਖੇ ਕੇ ਖਾਵੀਂ ਇੱਥੇ ਨਾ ਬਹਿ ਜਵੀਂ। ਹਾਂ ਆ ਸਾਰਾ ਜਦ ਇਨਸ਼ਾਅੱਲਾ ਆ ਸਾਰਾ ਜਿਹੜਾ ਨਾ ਇਹ ਫਿਨਿਸ਼ ਕਰ ਦੇਣਾ ਆਪਾਂ ਕਲੀਅਰ ਕਰ ਦੇਣਾ। ਫਿਰ ਸ਼ਾਮੀ ਮਾਮਾ ਉਹ ਜਿਹੜੀ ਮਿੱਟੀ ਆ ਸਾਰੀ ਉਹ ਨੀਆਂ ਦੇ ਨਾਲ ਭਰ ਕੇ ਮਾਲ ਗਦਾਮ ਸਿੱਟ ਕੇ ਤੇ ਅੱਲਾ ਦੀ ਸਪੁਰਦ ਹੈ। ਮਾਮੇ ਦਾ ਹੋ ਗਿਆ ਜੀ ਲੰਚ ਟਾਈਮ। ਮਾਮਾ ਹੁਣ ਲੰਚ ਕਰ ਲਵੇ। ਲੋ ਜੀ ਪਾਣੀ ਭਰਤਾ ਤੇ ਇੱਧਰ ਤੇ ਮੌਜਾਂ ਕਰ ਰਹੀਆਂ ਮਾਸ਼ਾਅੱਲਾ ਅੱਜ। ਅੱਛਾ ਜਦੋਂ ਪਾਣੀ ਫੁੱਲ ਹੋ ਜਾਂਦਾ ਨਾ ਉਦੋਂ ਪੂਰਾ ਇੰਜੋਏ ਕਰਦੀਆਂ। ਇੱਕ ਤਾਂ ਇਹਨੂੰ ਵੜਨ ਨਹੀਂ ਵਿੱਚ ਦਿੰਦੇ ਆਹ ਵਿਚਾਰਾ ਕੱਲਾ ਵਾ ਤੇ ਆਹ ਜਿਹੜੀਆਂ ਆਪਦੇ ਜਣੇ ਨਾ ਦੋਵੇਂ ਤਿੰਨੇ ਜਣੀਆਂ ਇਹ ਆਪ ਮੈਡਮਾਂ ਬਣੀਆਂ ਵਾ ਤੇ ਆਹ ਵਿਚਾਰਾ ਬਾਹਰ ਦਾ ਬਾਹਰ ਹੀ ਤੇ ਨਿੱਕੀਆਂ ਨੂੰ ਵੀ ਬਾਹਰ ਕੱਢ ਦਈਏ ਕਿਉਂਕਿ 2 ਬਾਹਰ ਆ ਤੇ ਬਾਕੀ ਬੀਬੀ ਸਾਹਿਬਾ ਅੰਦਰ ਹੀ ਆ। ਇਹਨਾਂ ਨੂੰ ਵੀ ਬਾਹਰ ਕੱਢ ਕੇ ਨਜ਼ਰ ਆ ਯਾਰ ਵੀ ਨਹਾ ਧੋ ਲੈਣ। ਆ ਜਾਓ ਵੀ ਬਾਹਰ ਆ ਜਾਓ। ਆਂਡਿਆਂ ਤੇ ਬੈਠੀਆਂ ਤੇ ਨਹੀਂ ਹੈਗੀਆਂ। ਆ ਜਾਓ। ਲੋ ਜੀ ਇੱਧਰ ਡਾਲਰ ਡੂਲਰ ਹੋ ਗਿਆ ਇਕੱਠੇ ਤੇ ਆਮਰੀ ਜਾਂਦਾ ਚੱਕੀ ਹੈ ਤੇ ਇੱਧਰ ਜੀ ਮਾਸ਼ਾਅੱਲਾ ਆ ਗਈ ਚਾਂਦ ਦੀ ਵਾਰੀ ਹੈ। ਸਾਰਾ ਦਿਨ ਇੱਟਾਂ ਪੱਟਦੇ ਰਹੇ ਬਾਹਰ ਕੱਢਦੇ ਰਹੇ ਉਹ ਥਾਂ ਸਾਫ਼ ਕਰਦੇ ਰਹੇ ਆ। ਕਾਫੀ ਜ਼ਿਆਦਾ ਕੰਮ ਨਿਬੇੜ ਲਿਆ ਅਲਹਮਦੁਲਿਲਾ। ਤੇ ਅਸੀਂ ਕਿਹਾ ਯਾਰ ਕਿਹਾ ਸੀ ਅੱਜ ਵੀ ਇਹਨੂੰ ਵੀ ਨਵਾਵਾਂਗੇ ਐਂਡ ਬੜਾ ਜ਼ਰੂਰੀ ਸੀ ਅੱਜ ਇਹ ਕੰਮ ਕਿਉਂਕਿ ਸਾਰਾ ਲਿਬੜਿਆ ਹੋਇਆ ਵਾ ਤੇ ਨਵਾਇਆ ਵੀ ਇੱਕ ਦਿਨ ਪਹਿਲੇ ਦਾ ਮਤਲਬ ਇੱਕ ਦਿਨ ਬਾਅਦ ਦਾ ਸੌਰੀ। ਤੇ ਮੈਂ ਕਿਹਾ ਹੁਣ ਇਹਨੂੰ ਨਵਾ ਲਈਏ ਤੇ ਸੈਮ ਇੱਧਰ ਜੀ ਪੈਪ ਲਿਆਂਦਾ ਖਿੱਚ ਕੇ ਇਹਦੇ ਵਿੱਚ ਹੀ
ਕੰਮ ਕਰ ਲੈਣਾ। ਛਿੱਟ ਲਈਏ ਫਿਰ ਸਰਫ ਦੇ ਵਿੱਚ ਹੀ। ਚਲੋ ਛਿੱਟ ਉੱਤੇ ਪਾਣੀ ਇਹਦੇ ਹਲਕਾ ਹਲਕਾ। ਬਿਸਮਿਲ੍ਲਾ। ਲਓ ਜੀ ਪੈਰਾਂ ਤੋਂ ਸ਼ੁਰੂ ਕੀਤਾ। ਓਏ ਸਿੱਧਾ ਹੋ। ਚੱਲ 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 ਚੱਲ। ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ। ਉਹ ਖੁਸ਼ਕਾ ਵੀ ਭੇਜਦਾ ਤੂੰ ਜਾਏ ਆਓ ਭਾਜੀ ਇੱਧਰ। ਚਲੋ ਜੀ ਛਿੱਟੋ। ਝੱਟ ਬਣਾ ਲਾ ਭੋਰਾ। ਵੈਸੇ ਤਾਂ ਇੱਕ ਵਾਰੀ ਉਦਾਂ ਹੀ ਕੂਚਤਾ ਵਾ, ਲੇਕਿਨ ਹੁਣ ਜਿਹੜਾ ਸ਼ਾਈਨਿੰਗ ਦੀ ਜ਼ਰੂਰਤ ਆ। ਆਹ ਜਿਹੜਾ ਥਾਂ ਆਪਾਂ ਸਾਰੇ ਦਾ ਸਾਰਾ ਕਰਤਾ ਫਿੱਟ। ਆਹ ਫਰੰਟ ਸੈੱਟ ਕਰ ਦਿੱਤਾ ਵਾ। ਹੁਣ ਆਹ ਜਿਹੜਾ ਥਾਂ ਨਾ ਇਹਦੇ ਵਿੱਚ ਆਪਾਂ ਲਾ ਰੱਖੇ ਖੈਰ ਇੱਥੇ ਥੋੜਾ ਖਾਕਾ ਪਾ ਕੇ ਇਹਨੂੰ ਬਰਾਬਰ ਕਰਕੇ ਲੈਵਲ ਤੇ ਇੱਥੇ ਲੱਗ ਜਾਣੀ ਆ, ਮਤਲਬ ਪੱਥਰ ਲੱਗ ਜਾਣਾ ਇਹਦੇ ਨਾਲ ਦਾ। ਆਹ ਉੱਦਾਂ ਬਰਾਬਰ ਹੋ ਗਿਆ ਇਧਰੋਂ। ਤੇ ਆਹ ਵੀ ਤਕਰੀਬਨ ਸਾਰੀਆਂ ਦੀਵਾਰਾਂ ਦੇ ਨਾਲ ਜਿਹੜੀ ਮਿੱਟੀ ਲਾਤੀ ਅੱਜ। ਤੇ ਆਹ ਰਹਿ ਗਿਆ ਥਾਂ ਥੋੜਾ ਜਿਹਾ, ਸਿਰਫ ਇੱਥੇ ਮਿੱਟੀ ਪੈਣ ਲਈ ਰਹਿ ਗਈ। ਇੱਥੇ ਲੱਗਣਾ 3-3 ਫੁੱਟ ਸਾਈਡ ਤੇ ਪੱਥਰ ਲਾਈਕ ਜਿਵੇਂ ਫੁੱਟਪਾਥ ਬਣਦਾ ਨਾ ਉਵੇਂ ਬਣਨਾ। ਫਿਰ ਉਹ ਵੀ ਪੱਟ ਲਾਂਗੇ ਸਾਹਮਣੇ ਵਾਲਾ ਵੀ। ਤੇ ਆਹ ਜਗ੍ਹਾ ਦੇ ਉੱਤੇ ਥੋੜਾ ਜਿਹਾ ਕਚਰਾ ਮਚਰਾ ਸਿੱਟਤਾ ਦੀਵਾਰ ਦੇ ਨਾਲ ਵੀ ਇੱਥੇ ਤੱਕ ਪਾਣੀ ਪੂਣੀ ਕੱਲ ਨੂੰ ਨਾ ਵੜੇ। ਵੈਸੇ ਆਪਾਂ ਤਕਰੀਬਨ ਕਹਿ ਲਓ ਵੀ 4 ਵਾਰ ਨਾ ਜਿਹੜੇ ਆ ਇੱਟਾਂ ਦੇ ਉਹ ਲਾਵਾਂਗੇ। ਮਤਲਬ ਜਿਵੇਂ ਆਹ ਥਾਂ ਨਾ ਆਹ ਕੰਧ ਇੱਥੇ ਪੱਥਰ ਇੱਥੋਂ ਤੱਕ ਆ ਗਿਆ। ਇੱਥੇ ਜਿਹੜਾ ਨਾ ਉਹਦੇ ਬਾਰਡਰ ਦੇ ਉੱਤੇ 4 ਵਾਰ ਲਾਵਾਂਗੇ ਥੱਲੇ ਜ਼ਮੀਨ 'ਚ ਨੀਤ ਟਾਈਪ, ਤਾਂ ਕਿ ਕੱਲ ਨੂੰ ਘਾਹ ਨੂੰ ਜਾਂ ਦਰਖਤਾਂ ਨੂੰ ਅਗਰ ਪੌਦਿਆਂ ਛੋਟਿਆਂ ਨੂੰ ਪਾਣੀ ਪਵੇ ਤਾਂ ਕੰਧ ਨੂੰ ਨਾ ਵੜੇ। ਉਹ ਆਪਾਂ ਲਾਜ਼ਮੀ ਕਰਾਂਗੇ। ਤੇ ਇੱਧਰ ਆਹ ਕਰੀ ਜਾਂਦੇ ਆ। ਆਹ ਨਾ ਮੁੱਢ ਸੀ ਆਪਣੇ ਕੋਲ ਪੁਰਾਣਾ, ਸਾਰਾ ਖਰਾਬ ਹੋਇਆ ਹੋਇਆ, ਇਹਨੂੰ ਪੱਟੀ ਜਾਂਦੇ ਆ। ਤੇ ਆਹ ਖਜੂਰ ਲੱਗੀ, ਇਹਦਾ ਵੀ ਹਲੇ ਇਹਨੂੰ ਪੱਟ ਕੇ ਬਾਹਰ ਲਾਵਾਂਗੇ। ਅਨਾਰ ਦਾ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਵੀ ਇਹਦਾ ਆਪਾਂ ਕੀ ਕਰਨਾ, ਉਹ ਤੁਸੀਂ ਲਾਜ਼ਮੀ ਦੱਸੋ ਵੀ ਯਾਰ ਇਹਨੂੰ ਹੁਣ ਪੱਟ ਕੇ ਕਿੱਥੇ ਲਾਈਏ। ਕਵਾਰ ਤੇ ਆਪਾਂ ਸਾਰੀ ਹੁਣ ਚੱਕ ਕੇ ਬਾਹਰ ਲਾ ਦੇਣੀ ਆ ਐਲੋਵੇਰਾ ਜਿਹੜੀ ਆ। ਹਾਂ ਵੀ ਕੋਈ ਸਮਝ ਆ ਰਹੀ ਆ ਹੈ ਮਾਮਾ? ਥੱਲੇ ਜੜ ਤਾਂ ਮੈਨੂੰ ਮਾਮਾ ਜੀ ਪਤਾ। ਸਹਿ ਮੈਨੂੰ ਪੱਟ ਲਈਏ ਸਾਈਡ ਤੋਂ, ਫਿਰ ਹੋਣਾ ਇਹ। ਹੁਣ ਠੰਡਾ ਹੋ ਗਿਆ ਨਾ, ਹੁਣ ਕੰਮ ਨੂੰ ਵਾਹਵਾ ਸਪੀਡ ਨਾਲ ਜੁੜੇ ਆ। ਦੁਪਹਿਰੇ ਕੰਮ ਥੋੜਾ ਹੁੰਦਾ ਵਾ, ਸ਼ਾਮ ਨੂੰ ਤੇ ਸਵੇਰੇ ਕੰਮ ਬਹੁਤਾ ਹੁੰਦਾ। ਸਵੇਰੇ ਤਾਂ ਨੀਆਂ ਸ਼ੀਆਂ ਪੱਟ ਲਈਆਂ ਸੀ, ਉਧਰੋਂ ਘੱਟੋ ਘੱਟ 500 ਇੱਟ ਨਿਕਲੀ ਹੈ ਜਿਹੜੀ ਆਪਾਂ ਬਾਹਰ ਸਿੱਟੀ ਆ। ਲੋ ਜੀ ਇੱਧਰ ਵੀ ਸਾਰਾ ਕੁਝ ਗਿਆ ਤੜ। ਬਾਕੀ ਅੱਲਾ ਰੱਖੇ ਖੈਰ ਅੱਜ ਬੱਚੇ ਵੀ ਨਿਕਲ ਆਏ ਆ, ਉਹਦੇ ਵੀ ਹੁਣ ਉਹ ਵੀ ਰੌਣਕ ਲੱਗੇਗੀ ਇਨਸ਼ਾਅੱਲਾ। ਤੇ ਬੱਤਖਾਂ ਵੀ ਤਾੜਤੀਆਂ, ਕਬੂਤਰ ਰਹਿ ਗਏ ਬਸ। ਆਹ ਪਾਣੀ ਪੂਣੀ ਰੱਖਿਆ ਵਾ ਵੀ ਨਾਲੋਂ ਨਾਲ ਪੀਤੀ ਜਾਣ। ਬਾਕੀ ਇਨਸ਼ਾਅੱਲਾ ਹੁਣ ਆ ਵੀ ਕੰਮ ਸ਼ੁਰੂ ਹੋਣ ਵਾਲਾ ਹੀ ਆ। ਇੱਟ ਜਿਹੜੀ ਨਿਕਲੀ ਆ ਤਬਾਹੀ ਦੀ ਨਿਕਲੀ ਆ। ਆਹ ਸਾਰੀ ਦੀ ਸਾਰੀ ਇੱਟ ਨਿਕਲੀ ਆ। ਆਹ ਕਰੋ ਚੈੱਕ, ਆਹ ਇੱਟ ਪਈ ਆ, ਆਹ ਪਈ ਆ ਇੱਟ, ਆਹ ਪਈ ਆ, ਠੀਕ ਆ। ਆਹ ਉਰੇ ਸਿਰਫ ਔਰ ਸਿਰਫ 200-300 ਇੱਟ ਜਿਹੜੀ ਆ ਉਰਲੀ ਆ, ਇਹ ਨਵੀਂ ਆ। ਬਾਕੀ ਸਾਰੀ ਘਰੋਂ ਨਿਕਲੀ। ਉਹ ਫਰਸ਼ੀ ਟੈਲ ਆ ਸਾਰੀ ਦੀ ਸਾਰੀ, ਆਹ ਜਿਹੜੀ ਆ ਇਹ ਵੀ ਘਰੋਂ ਨਿਕਲੀ ਆ। ਤੇ ਕਿਆ ਬਾਤਾਂ, ਯਕੀਨ ਮੰਨੋ ਬੜੀ ਇੱਟ ਨਿਕਲੀ। ਸਾਨੂੰ ਤਾਂ ਲੱਗਦਾ ਸੀ ਇੱਟ ਆਪਾਂ ਨੂੰ 3000 ਮੰਗਾਉਣੀ ਪੈਣੀ, ਲੇਕਿਨ ਹੁਣ ਐਂ ਲੱਗਦਾ ਵੀ 1000 ਇੱਟ ਨਾਲ ਆਪਣਾ ਸਰ ਜਾਣਾ ਨਵੀਂ ਨਾਲ। ਬਾਕੀ ਤਾਂ ਆਪਣੀ ਸਾਰੀ ਓਕੇ ਆ। ਤੇ ਸੈਮ ਬੱਚੇ ਹੋਰ ਨਿਕਲੇ ਕਿ ਨਹੀਂ? 4 ਆਂਡੇ ਖਰਾਬ ਹੋ ਗਏ। 4 ਆਂਡੇ ਖਰਾਬ ਆ ਉਹਦੇ। ਤੇ ਟੋਟਲ ਕਿੰਨੇ ਸੀ ਭਲਾ? ਟੋਟਲ ਸੀਗੇ 18 ਆਂਡੇ ਸੀ। ਨਹੀਂ ਹੁਣ ਆਂਡੇ ਟੁੱਟ ਗਏ ਸੀ। ਕਿੰਨੇ ਬੱਚੇ ਕਿੰਨੇ ਨਿਕਲੇ ਤੂੰ ਇਹ ਦੱਸ? 4 ਬੱਚੇ ਨਿਕਲ ਆਏ ਆ। ਫੈਂਸੀ ਆ ਸਾਰੇ ਹੀ? ਨਹੀਂ ਵਿੱਚ ਦੂਸਰੇ ਵੀ। ਕਿੰਨੇ? 2 ਫੈਂਸੀ ਆ? 2 ਕਿ 3 ਫੈਂਸੀ ਆ। ਅੱਛਾ ਚਲੋ ਸਹੀ ਹੈ। ਚਲੋ ਅੱਲਾ ਖੈਰ ਕਰੇ। ਕੋਈ ਨਹੀਂ, ਫੈਂਸੀ ਆਪਾਂ ਹੋਰ ਲਿਆਵਾਂਗੇ। ਹੁਣ ਅਕਸਰ ਵੀਰ ਭਰਾਵਾਂ ਦੇ ਕਮੈਂਟ ਵੀ ਆ ਕਿ ਫੈਂਸੀ ਚੂਜ਼ੇ ਲੈ ਕੇ ਆਓ। ਆ ਹੁਣ ਜਿੱਦਾਂ ਹੀ ਖੁੱਡੇ ਬਣੇਗਾ ਨਾ, ਮਤਲਬ ਆਹ ਸਿਰਫ ਆਪਣਾ ਕੰਮ ਰਹਿ ਗਿਆ ਸਾਹਮਣੇ ਦੀਵਾਰ ਵਾਲਾ। ਤੇ ਥੋੜਾ ਜਿਹਾ ਇਹ ਰਹਿ ਕੇ ਜੋ ਕੰਪਲੀਟ ਹੋ ਗਿਆ, ਉਸ ਪਾਸੋਂ ਆਪਾਂ ਫਿਰ ਇਨਸ਼ਾਅੱਲਾ ਇੱਧਰ ਸ਼ਿਫਟ ਹੋਵਾਂਗੇ। ਜਦੋਂ ਖੁੱਡੇ ਬਣ ਗਏ ਨਾਲ ਦੀ ਨਾਲ ਫਿਰ ਤੁਹਾਨੂੰ ਨਿੱਤ ਕਹਿ ਲਓ ਵੀ ਇੱਕ ਚਿਹਰਾ ਨਹੀਂ ਨਜ਼ਰ ਆਊਗਾ, ਨਿੱਤ ਫਿਰ ਵੰਨ ਸਵੰਨੀਆਂ ਛਾਵਾਂ ਇਨਸ਼ਾਅੱਲਾ ਨਜ਼ਰ ਆਉਣਗੀਆਂ। ਤੇ ਬੜਾ ਅੱਛਾ ਮਾਹੌਲ ਬਣਾ ਕੇ ਦੇਵਾਂਗੇ ਤੁਹਾਨੂੰ ਇਨਸ਼ਾਅੱਲਾ। ਹਾਂਜੀ ਸੈਮ ਸਾਹਿਬ। ਤੇ ਯਾਰ ਸੈਮ ਇੱਧਰ ਆ, ਮੈਨੂੰ ਯਾਦ ਆ ਗਿਆ। ਲੋ ਜੀ ਗੱਲ ਇਹ ਹੈ, ਇੱਕ ਮਸ਼ਵਰਾ ਲੈਣ ਲੱਗੇ ਆ। ਸੈਮ ਨਾ ਅਸਲ ਦੇ ਵਿੱਚ ਪੈਟ ਬਲੌਗਿੰਗ ਦਾ ਸ਼ੌਕੀਨ ਆ। ਮਤਲਬ ਪੈਟਸ ਲਾਈਕ ਸਟੋਰੀਜ਼, ਜਿਵੇਂ ਪੈਟ ਦੀਆਂ ਸਟੋਰੀ ਕਰੀਦੀਆਂ ਵਾ ਕਿ ਮਤਲਬ ਪਿਜਨ ਹੋ ਗਿਆ, ਮਤਲਬ ਉਹ ਐਵਰੀਥਿੰਗ ਆਪਣੇ ਕੋਲ ਜਿੰਨਾ ਵੀ ਸਮਾਨ ਆ। ਇਹ ਕਹਿੰਦੇ ਆ ਵੀ ਅਸੀਂ ਆਪਦੇ ਜਿਵੇਂ ਪੁਰਾਣੇ ਵਲੌਗ ਬਣਾਉਂਦੇ ਸੀ ਨਾ ਸਿਰਫ ਪੈਟਸ ਦੇ, ਹੋਰ ਨਹੀਂ ਸਰਾਊਂਡਿੰਗ, ਜਸਟ ਇੱਥੇ ਇਹਦੇ ਅੰਦਰ ਇਹਨਾਂ ਚੀਜ਼ਾਂ ਦੇ ਅਬਾਊਟ, ਇਹਨਾਂ ਚੀਜ਼ਾਂ ਦੀ ਕੇਅਰ, ਹਰ ਚੀਜ਼। ਕਿਉਂਕਿ ਆਪਾਂ ਦਾ ਵਲੌਗ ਹੁੰਦਾ ਐਵਰੀਥਿੰਗ, ਮਤਲਬ ਓਵਰਆਲ ਸਾਰੇ ਡੇਰੇ ਦਾ, ਜਿਹਦੇ ਵਿੱਚ ਸਾਰੇ ਕੰਮਕਾਰ ਆ ਜਾਂਦੇ ਆ। ਲੇਕਿਨ ਸੈਮ ਹੋਣਾ ਨੇ ਸਿਰਫ ਇਹਦਾ ਵਲੌਗ ਸ਼ੂਟ ਕਰਿਆ ਕਰਨਾ। ਕਹਿੰਦੇ ਵੀ ਅਸੀਂ ਇਹਦਾ ਵਲੌਗ ਬਣਾਇਆ ਕਰੀਏ। ਹਾਂ ਵੀ ਬੋਲ ਹੁਣ, ਕਦੋਂ ਤੋਂ ਸ਼ੁਰੂ ਕਰ ਰਹੇ ਹੋ? ਹੁਣ ਵਲੌਗ ਵਾਲੇ ਦੱਸਣਗੇ। ਅੱਛਾ ਤੁਸੀਂ ਕਹਿ ਰਹੇ ਆ ਵੀ ਸਾਰੇ ਦੱਸਣ ਕਦੋਂ ਬਣਾਉਣਾ ਹੈ? ਚਲੋ ਅੱਲਾ ਖੈਰ ਕਰੇ। ਸਾਰੇ ਤੁਸੀਂ ਨਾ ਕਮੈਂਟ ਕਰਕੇ ਦੱਸਿਓ। ਚੈਨਲ ਇਹਨਾਂ ਨੇ ਨਵਾਂ ਕ੍ਰੀਏਟ ਕਰਨਾ ਵਾ, ਵੀ ਚੈਨਲ ਨਵਾਂ ਕ੍ਰੀਏਟ ਕਰਨ
ਤੇ ਨਾਲ ਉਸ ਤੋਂ ਬਾਅਦ ਇਹ ਆਪਦਾ ਵਲੌਗਿੰਗ ਸਟਾਰਟ ਕਰਨ। ਸਿਰਫ ਇਹਦੇ ਵਿੱਚ ਇਹਨਾਂ ਦੇ ਵਲੌਗ 'ਚ ਜੱਟੂ ਤੇ ਇਹ ਹੋਇਆ ਕਰਨਗੇ ਸੈਮ ਤੇ ਬਾਕੀ ਇਹਨਾਂ ਦੇ ਪੈਟਸ ਹੋਣਗੇ ਜਿਹੜੇ ਡੇਲੀ ਬੇਸਿਸ ਤੇ ਚੇਂਜ ਵੀ ਕਰਨਗੇ, ਨਵੀਂ ਵੀ ਲੈ ਕੇ ਆਉਣਗੇ ਇਨਸ਼ਾਅੱਲਾ। ਬਾਕੀ ਕਰੋ ਚੱਕ ਜੀ ਮਾਸ਼ਾਅੱਲਾ, ਚਾਨ ਨਵਾਇਆ ਅੱਜ ਤੇ ਐ ਆਂਡੇ ਵਰਗਾ ਨਿਕਲਿਆ ਹੋਇਆ ਵਾ। ਬਹੁਤ ਲਿਬੜੀ ਨਾ ਚੌਧਰੀ, ਨਹੀਂ ਤੇ ਕੰਮ ਬੜਾ ਖਰਾਬ ਹੋ ਜਾਣਾ ਵਾ, ਕੋਈ 2 ਦਿਨ ਕਢਾ ਲਵੇ ਹੈ। ਬਾਕੀ ਅੱਲਾ ਖੈਰ ਕਰੇ, ਬੜਾ ਸੋਹਣਾ ਲੱਗੀ ਜਾਂਦਾ ਵਾ। ਮੈਂ ਕਿਹਾ ਸੀ ਨਵਾ ਦੇਵਾਂਗੇ ਅੱਜ, ਤੇ ਇਨਸ਼ਾਅੱਲਾ ਟਾਈਮ ਲੱਗ ਗਿਆ, ਅਲਹਮਦੁਲਿਲਾ ਤੇ ਨਵਾਤਾ ਇਹ। ਬਾਕੀ ਜੀ ਦਿਓ ਇਜਾਜ਼ਤ, ਵਲੌਗ ਆਪਾਂ ਕਰਦੇ ਹਾਂ ਹੁਣ ਐਂਡ। ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ, ਕੰਮਕਾਰ ਕਰੀ ਜਾਂਦੇ ਆ ਤੇ ਨਾਲ ਮਾਮਾ ਚੱਲਾਂ। ਮਾਮਾ ਬਾਏ ਬਾਏ, ਫਿਰ ਮੈਂ ਪੱਟਦਾ ਵਾ। ਉਹ ਹਲੇ ਮੁੱਢ ਨਹੀਂ ਪੱਟਿਆ ਗਿਆ, ਮੈਂ ਕਿਹਾ ਮੁੱਢ ਪੱਟਦਾ ਮਾਮਾ ਜਾਵੇ। ਕੀ ਹੋਇਆ? ਨਹੀਂ ਪਟੀਣਾ ਨਹੀਂ ਉਹ ਮੈਂ 2 ਲਾ ਕੇ ਆਇਆ ਕਿੱਦਾਂ ਨਹੀਂ ਪਟਿਆ? ਨਾਲ ਥੱਲੂ ਪਟੀਣਾ ਆਰੇ ਨਾਲ? ਕੁਆੜੇ ਨਾਲ। ਅੱਛਾ ਘਵਾੜੇ ਨਾਲ। ਘਵਾੜਾ ਲਿਆ ਕੇ ਮੈਂ ਵਾਢਾ ਲੈਣਾ, ਕੋਈ ਨਹੀਂ ਖੈਰ ਸੱਲਾ। ਸਵੇਰੇ ਆਉਣਾ ਮਾਮਾ, ਛੁੱਟੀ ਸਵੇਰੇ? ਹੁਣ ਸਵੇਰੇ ਨੂੰ ਪਤਾ ਉਹਨਾਂ ਨਹੀਂ ਉਹਨਾਂ ਨੇ ਤੇ ਆਉਣਾ ਵਾ, ਤੁਸੀਂ ਆਉਣਾ? ਆ ਜਾਵਾਂਗਾ ਜਿੰਨਾ ਵਿਆਹ ਨਹੀਂ ਜਾਣਾ ਸਵੇਰੇ? ਪਰਸੋਂ। ਅੱਛਾ ਪਰਸੋਂ ਅੱਗੇ ਹੋ ਗਿਆ ਵਿਆਹ। ਚਲੋ ਅੱਲਾ ਖੈਰ ਕਰ। ਜਾਣੀ ਨਾ ਸਵੇਰੇ ਬਰਾਤ ਜਾਣੀ ਨਾ। ਅੱਛਾ ਬਰਾਤ ਨਾ ਜਾਏਗਾ, ਵਲੀਮਾ ਖਾਏਗਾ ਹੈ? ਵਲੀਮਾ ਹੈ ਖੈਰ, ਰੋਟੀ ਪੀੜ ਸੀਗਾ। ਹੋਇਆ ਨਸੀਬਾਂ ਚ, ਨਹੀਂ ਤਾਂ ਨਾ। ਅੱਲਾ ਖੈਰ ਕਰੇ, ਕੋਈ ਨਹੀਂ। ਬਾਕੀ ਲੋ ਜੀ ਹੁਣ ਦਿਓ ਇਜਾਜ਼ਤ, ਆਪਾਂ ਮਿਲਦੇ ਸਵੇਰ। ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ। ਰੱਬ ਰੱਖਾ।